Queens, New York. ਹਾਂਜੀ, ਇਹ ਤੁਸੀਂ ਕਦੋਂ ਤੋਂ ਆ ਰਹੇ ਇਸ ਪਰੇਡ ਤੇ? Almost like 10 years. ਤੁਹਾਨੂੰ ਕਿੱਦਾਂ ਲੱਗ ਰਿਹਾ ਕਿ ਜਿਹੜੀ ਇਹ ਸੰਗਤ ਤੁਸੀਂ ਜਿੱਦਾਂ ਪਰੇਡ ਦੇਖ ਰਹੇ ਹੋ, ਰਾਈਟ, ਇਹਦੇ 'ਚ ਕਿੰਨੀ ਕੁ ਪਹਿਲਾਂ ਨਾਲੋਂ ਹੁਣ ਜ਼ਿਆਦਾ ਸੰਗਤ ਐਡ ਹੋ ਰਹੀ ਹੈ ਜਾਂ? ਹਾਂਜੀ, ਹਰ ਸਾਲ ਮਤਲਬ ਸਾਡੀ ਸਿੱਖ ਕਮਿਊਨਿਟੀ ਵੱਧਦੀ ਜਾ ਰਹੀ ਹੈ। ਨਾਟ ਓਨਲੀ ਸਿੱਖ ਕਮਿਊਨਿਟੀ, ਸਾਡੀ ਇੰਡੀਅਨ ਕਮਿਊਨਿਟੀ ਵੱਧ ਚੜ੍ਹ ਕੇ ਇਹਨਾਂ ਇਵੈਂਟਸ ਦੇ ਵਿੱਚ ਪਾਰਟੀਸਪੇਟ ਕਰਦੀ ਹੈ। ਅਸੀਂ ਸਾਰੇ ਧੰਨਵਾਦੀ ਹਾਂ ਕਿ ਜਿਹੜੇ ਇੱਥੇ ਆਏ ਨੇ ਲੋਕ, ਅਤੇ ਅਸੀਂ ਆਪਣੇ ਆਪ ਦਿਖਾਉਣਾ ਹੁੰਦਾ ਕਿ ਅਸੀਂ ਸਿੱਖ ਕਮਿਊਨਿਟੀ ਕਿੰਨੀ ਹੈ ਅਤੇ ਕਿੰਨਾ ਸਾਡਾ ਆਪਸ 'ਚ ਕਿੰਨਾ ਮੇਲ ਪਿਆਰ ਹੈ ਵੈਨ ਵੀ ਕਮ ਟੂ ਦੀਸ ਕਾਈਂਡ ਆਫ ਇਵੈਂਟਸ। ਐਂਡ ਰੈਦਰ ਅਸੀਂ ਜਿਹੜੀ ਸਾਡੇ ਬੱਚੇ ਨੇ ਜਿਹੜੇ ਇੱਥੇ ਪੈਦਾ ਹੋਏ ਨੇ, ਦੈਟ ਵਿਲ ਬੀ ਹੈਲਪਫੁਲ ਫॉर them ਵੈਨ ਦੇ ਸੀ ਕਿ ਸਾਡੀ ਕਮਿਊਨਿਟੀ ਕਿੱਡੀ ਵੱਡੀ ਹੈ। ਸੋ ਦੈਟ ਇਜ਼ ਅ ਗ੍ਰੇਟ ਥਿੰਗ ਐਂਡ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਏ ਅੱਜ ਸਿੱਖ ਡੇ ਪਰੇਡ ਦੀਆਂ। ਥੈਂਕ ਯੂ ਸੋ ਮਚ। ਮਾਈ ਪਲੇਜ਼ਰ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜੀ ਨੂੰ ਖਾਲਸਾ ਸਿਰਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਅੱਜ ਨਿਊਯਾਰਕ ਤੇ ਸਾਰੇ ਟਰਾਈ ਸਟੇਟ ਦੀ ਸੰਗਤ ਇੱਥੇ ਇਕੱਠੇ ਹੋਈ ਹੈ ਤੇ ਅਸੀਂ ਸਿੱਖ ਡੇ ਪਰੇਡ ਜਿਹੜਾ ਨਿਊਯਾਰਕ ਸਿਟੀ ਵਿੱਚ ਕਰ ਰਹੇ ਹਾਂ ਤੇ ਸਾਰੀ ਦੁਨੀਆ ਦੇ ਸਿੱਖਾਂ ਨੂੰ ਜਿਹੜਾ ਇੱਕ ਸੁਨੇਹਾ ਹੈ ਕਿ ਅਸੀਂ ਦੁਨੀਆ ਦੇ ਕੋਨੇ-ਕੋਨੇ ਤੇ ਰਹਿ ਕੇ ਵੀ ਆਪਣੀ ਆਈਡੈਂਟੀਟੀ ਪ੍ਰੋਟੈਕਟ ਕਰ ਸਕਦੇ ਹਾਂ ਤੇ ਨਾਲੇ ਸਿੱਖੀ ਸਰੂਪ ਵਿੱਚ ਰਹਿ ਕੇ ਵੀ ਆਪਣਾ ਸਾਰਾ ਕੁਝ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਕੋਈ ਸ਼ਬਦ ਆਉਂਦਾ ਹੈ? ਹਾਂਜੀ ਬੋਲੋ। ਤਾਤੀ ਵਾਹੋ ਨਾ ਲੱਗਈ ਪਾਰ ਜਰਨਾ ਹੀ, ਤਾਤੀ ਵਾਹੋ ਨਾ ਲੱਗਈ पार ब्रह्म नाही, चौकिर्द हमारे राम का, चौकिर्द हमारे राम का, दुख लगे ना पाही, दुख लगे ना पाही, ताती वाहो ना लगई पार ब्रह्म शरणाई। वाहिगुरू जी का खालसा, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਦਿਨਵਾਲ ਕਲਾਂ ਤੋਂ ਹਾਂ ਤੇ ਮੇਰੇ ਘਰ ਦੇ ਸ਼ਾਇਦ ਮੈਨੂੰ ਇਸ ਟਾਈਮ ਦੇਖ ਰਹੇ ਆ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਨੀ ਆ, ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਆ। ਮੇਰੀ ਬੇਟੀ ਮੇਰੇ ਨਾਲ ਆ, ਉਹ ਮੈਂ ਚਾਹੁੰਦੀ ਹਾਂ ਕਿ ਉਹ ਵੀ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ। मेरी जान की जान, मेरी जान की जान, मेरी जान की जान, मेरी जान की जान, खालसा मेरी जान की जान, खालसा मेरी जान की जान, पियो पहल खंडा होए जन्म सुहेला,
ਸੇਵਾ ਲੱਗੀ ਹੋਈ ਹੈ। ਤੁਸੀਂ ਇਸ ਬਾਰੇ ਤੇ ਖਾਲਸਾ ਸਾਜਨ ਦਿਵਸ ਜਿਹੜੀ ਪਰੇਡ ਸ਼ੁਰੂ ਹੋਈ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਖਾਲਸਾ ਦੇ ਪੰਥ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਮਹਾਰਾਜ ਸਾਜਨ ਦੇਣ ਦੀਆਂ ਸਭ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ ਹੋਣ। ਲੰਗਰ ਤਾਂ ਮਹਾਰਾਜ ਦਾ ਸਾਰਾ ਉਦਾਨ ਦਾ ਰੋਹ ਹੀ ਆ ਤੇ ਮਹਾਰਾਜ ਇਹੀ ਇੱਕ ਸਾਡੇ ਪੱਲੇ ਛੱਡ ਗਿਆ ਬਾਬਾ ਜੀ ਵੀ ਤੁਸੀਂ ਲੰਗਰ ਚਲਾਓ, ਸੇਵਾ ਕਰੋ ਸੰਗਤਾਂ ਦੀ, ਜਿਹੜਾ ਗਰੀਬ ਆ ਉਹਦੀ ਸੇਵਾ ਕਰੋ ਤੇ ਤੁਸੀਂ ਜਿਹੜਾ ਕੋਈ ਮਰੀਜ਼ ਆ ਉਹਦੀ ਸੇਵਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਸਭ ਚੜ੍ਹਦੀ ਕਲਾ ਬਖਸ਼ੇ, ਪਰਮਾਤਮਾ ਖੁਸ਼ੀਆਂ ਬਖਸ਼ੇ। ਵਾਹਿਗੁਰੂ ਸਭ ਹੋਰ ਭੈਣਾਂ ਪਰ ਸੁਣਦੇ ਦੇਸਾਂ ਪ੍ਰਦੇਸਾਂ 'ਚ ਸਾਰਿਆਂ ਦਾ ਬਹੁਤ ਬਹੁਤ ਕਰਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਭਾਈ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੱਖ-ਵੱਖ ਅੱਜ ਲੋਕਾਂ ਨਾਲ ਗੱਲਬਾਤ ਕੀਤੀ। ਲੈਟ ਮੀ ਆਸਕ ਯੂ ਕੁਐਸਚਨ, ਤੁਸੀਂ ਸਿੱਖ ਦੇ ਪਰੇਡ ਦੇ ਬਾਰੇ ਕੀ ਕਹਿਣਾ ਚਾਹੋਗੇ? ਲੈਟ ਅਸ ਟੈਲ ਅਸ ਅ ਲਿਟਲ ਬਿਟ ਅਬਾਊਟ ਯੋਰਸੈਲਫ ਟੂ। ਇੱਥੇ ਅਸੀਂ ਜਦੋਂ 1 ਸਾਲ ਦੀ ਸੀ ਉਦੋਂ ਦੀ ਇੱਥੇ ਆਈ ਹਾਂ ਜੀ, ਪੰਜਾਬ ਦੀ ਬੋਰਨ ਆ। ਇੱਥੇ ਆ ਕੇ ਬਹੁਤ ਚੰਗਾ ਲੱਗਦਾ ਹੈ, ਜਿੱਦਾਂ ਪੰਜਾਬ ਵੀ ਬਹੁਤਾ ਜਾ ਨਹੀਂ ਹੁੰਦਾ ਹੈਗਾ ਇੱਥੇ ਦੇ ਕੰਮਾਂ ਕਾਰਾਂ ਕਰਕੇ। ਸੋ ਇੱਥੇ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ। ਆਪਣਾ ਸਿੱਖੀ ਬਾਰੇ ਪਤਾ ਲੱਗਦਾ ਆ। ਆਪਣੇ ਏਜ ਦੇ ਕਾਫੀ ਸਟੂਡੈਂਟਸ ਜੋ ਕਾਲਜ ਪੜ੍ਹਦੇ ਆ, ਕਾਫੀ ਲੋਕ ਹੁੰਦੇ ਆ ਜੋ ਆਉਂਦੇ ਆ। ਬਹੁਤ ਜ਼ਿਆਦਾ ਚੰਗਾ ਲੱਗਦਾ ਹੈ ਦੇਖ ਕੇ। ਤਾਂ ਵੇਖ ਰਹੇ ਨੇ, ਸੁਣ ਰਹੇ ਨੇ, ਤੁਸੀਂ ਉਹਨੂੰ ਸਿੱਖ ਦੇ ਪਰੇਡ ਬਾਰੇ ਕੀ ਕਹਿਣਾ ਚਾਹੋਗੇ? ਲਾਈਕ ਐਨੀ ਮੈਸੇਜ ਦੈਟ ਯੂ ਹੈਵ ਫॉर ਯੰਗਸਟਰਸ? ਕੰਗ੍ਰੈਚੁਲੇਸ਼ਨ ਸਭ ਨੂੰ ਸਿੱਖੀ ਦੇ ਤੁਸੀਂ ਬਾਰੇ ਜਾਣੋ, ਪੜ੍ਹੋ, ਤੁਸੀਂ ਜਾਣਨ ਦੀ ਕੋਸ਼ਿਸ਼ ਕਰੋ। ਐਂਡ ਕੰਗ੍ਰੈਚੁਲੇਸ਼ਨਸ ਟੂ ਐਵਰੀਬਾਡੀ ਔਨ ਵਿਸਾਖੀ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵੀ ਸਾਡਾ ਹੁਣ ਗੁਰਦੁਆਰਾ ਸੰਤ ਮਾਜਾ ਸਿੰਘ ਜੀ ਦੇ ਮੈਂਬਰ ਇੱਥੇ ਨੇ। ਅੱਜ ਅਸੀਂ ਪੁੱਛਦੇ ਪਰੇਡ ਦੇ ਬਾਰੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਤੁਸੀਂ ਇਸ ਪਰੇਡ ਜਿਹੜੀ ਅੱਜ ਨਿਕਲ ਰਹੀ ਹੈ ਮੈਨਹੈਟਨ ਦੇ ਵਿੱਚ, ਮੈਡੀਸਨ ਐਵਨ ਦੇ ਵਿੱਚ, ਤੁਹਾਡੇ ਗੁਰਦੁਆਰੇ ਵੱਲੋਂ ਸੇਵਾ ਵੀ ਹੋ ਰਹੀ ਹੈ ਇੱਥੇ ਸਾਧ ਸੰਗਤਾਂ ਦੀ, ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੰਥ ਚਲਾਇਆ ਔਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਪ੍ਰਗਟ ਕੀਤਾ। ਉਹਨਾਂ ਨੇ ਇੱਕ ਖਾਲਸਾ ਰਾਜ ਦਾ ਸੰਕਲਪ ਦਿੱਤਾ, ਜਿਹੜਾ ਕਿ ਆ ਤੁਸੀਂ ਵੇਖ ਰਹੇ ਹੋ ਕਿ ਆ ਕੇਸਰੀ ਦਸਤਾਰਾਂ, ਇੰਨੀ ਸੰਗਤ ਜਿਹੜੀ ਆ ਉਹ ਸੰਕਲਪ ਜਿਹੜਾ ਆਪਣੇ ਮੰਜ਼ਿਲ ਦੇ ਵੱਲ ਬੜੀ ਤੇਜ਼ੀ ਨਾਲ ਵੱਧ ਰਿਹਾ ਔਰ ਖਾਲਸਾ ਜਿਹੜਾ ਉਹ ਬੜੀ ਤੇਜ਼ੀ ਨਾਲ ਵੱਧ ਫੁੱਲ ਰਿਹਾ ਔਰ ਚੜ੍ਹਦੀ ਕਲਾ ਵਿੱਚ ਜਾ ਰਿਹਾ। ਸੋ ਇਹ ਜਿਹੜਾ ਇੱਥੇ ਸੇਵਾ ਹੋ ਰਹੀ ਆ ਲੰਗਰ ਦੀ, ਇਹ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮੁਸਤਾਨ ਦੇ ਗੁਰਦੁਆਰਾ ਸਾਹਿਬ ਵੱਲੋਂ ਬਾਬਾ ਰੋਸ਼ਨ ਸਿੰਘ ਜੀ ਜਿਹੜੇ ਇਸ ਵੇਲੇ ਉਹਨਾਂ ਦੇ 5ਵੇਂ ਗੱਦੀ ਨਸ਼ੀਨ ਨੇ, ਉਹਨਾਂ ਦੇ ਛਤਰ ਛਾਇਆ ਹੇਠ ਉਹਨਾਂ ਦੇ ਸੇਵਕਾਂ ਵੱਲੋਂ ਉਹਨਾਂ ਦੀ ਜਿਹੜੀ ਸੇਵਾ ਆ ਇਹ ਚੱਲ ਰਹੀ ਆ। ਔਰ ਸਿੱਖ ਸੰਗਤਾਂ ਜਿਹੜੀਆਂ ਨੇ ਬੜੇ ਉਤਸ਼ਾਹ ਦੇ ਨਾਲ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ। ਉਸ ਗੁਰਦੁਆਰੇ ਨਾਲ ਸੰਬੰਧਿਤ, ਉਸ ਡੇਰੇ ਨਾਲ ਸੰਬੰਧਿਤ ਜਿੰਨੇ ਵੀ ਪੈਰੋਕਾਰ ਨੇ ਉਹ ਸਾਰੇ ਇੱਥੇ ਸੇਵਾ ਕਰ ਰਹੇ ਨੇ ਔਰ ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ। ਇਹ ਜੁੱਦਾ ਸਥਾਨ 7-8 ਸਾਲ ਤੋਂ ਬਣਿਆ ਹੈਗਾ। ਇਹ ਬਾਬਾ ਮਾਝਾ ਸਿੰਘ ਗੁਰਦੁਆਰਾ ਸੰਤ ਮਾਝਾ ਸਿੰਘ ਕਰਮਜੋਤ ਸਿੱਖ ਸੈਂਟਰ, ਉਸ ਟਾਈਮ ਤੋਂ ਲੈ ਕੇ ਸਾਨੂੰ ਸੰਤ ਬਾਬਾ ਰੋਸ਼ਨ ਸਿੰਘ ਜੀ ਨੇ ਇਹੋ ਹਦਾਇਤ ਦਿੱਤੀ ਹੈ ਕਿ ਅਸੀਂ ਸੰਗਤਾਂ ਦੀ ਸੇਵਾ ਕਰਨੀ ਹੈ ਤੇ ਗੁਰੂ ਘਰ ਦੇ ਵਿੱਚ ਕੀਰਤਨ ਤੇ ਕਥਾ, ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਜੁੱਦਾ ਸਥਾਨ ਬਣਿਆ ਉਸੇ ਟਾਈਮ ਤੋਂ ਇਹ ਲੰਗਰ ਦੀ ਸੇਵਾ ਚੱਲ ਰਹੀ ਹੈਗੀ। ਆਪਾਂ ਲੰਗਰ ਦੀ ਸੇਵਾ ਕਰਦੇ ਹਾਂ ਸਿੱਖ ਕੌਮ ਦੇ ਵਿੱਚ, ਲੰਗਰ ਸੇਵਾ ਕਦੋਂ ਤੋਂ ਸ਼ੁਰੂ ਹੋਈ ਹੈ? ਤੇ ਇਹ ਸ਼ੁਰੂ ਹੋਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਦੇਖੋ ਜੀ ਇਹ ਪ੍ਰਤਾਪ ਸਾਰਾ ਗੁਰੂ ਨਾਨਕ ਦੇਵ ਮਹਾਰਾਜ ਦਾ ਹੈ, ਜਿਹੜਾ ਉਹਨਾਂ ਨੇ ਕਿ 20 ਰੁਪਏ ਦਾ ਲੰਗਰ ਲਗਾਇਆ ਹੈਗਾ ਸੀ। ਤੇ ਇਹ ਹਾਲੇ ਉਹੀ ਬਹੁਤ ਉਹਦਾ ਵਿਆਜ ਹੀ ਚੱਲ ਰਿਹਾ ਹੈਗਾ ਕਿ ਹਾਲੇ ਜਿਹੜਾ ਉਹਨਾਂ ਉਹ ਤਾਂ ਉਵੇਂ ਪਿਆ ਹੈਗਾ, ਪ੍ਰਿੰਸੀਪਲ ਤਾਂ ਉਵੇਂ ਸਟਿਲ। ਹਾਂਜੀ, ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਸੋ ਵੀਰ ਜੀ, ਤੁਸੀਂ ਸਟਾਲਸ ਲਗਾਏ ਨੇ ਲੰਗਰ ਦੀ, ਤੁਸੀਂ ਲੰਗਰ ਦੀ ਸੰਸਥਾ ਵਾ ਜਾਂ ਤਾਂ ਕਿਸੇ ਸੰਸਥਾ ਨਾਲ ਤੁਸੀਂ ਅਫੀਲੀਏਟ ਕਰਦੇ ਪਏ ਹੋ? ਆਰ ਯੂ ਵਿਦ ਐਨੀ ਗੁਰਦੁਆਰਾ or just by independent? So, we are independent. We are basically American Sikhs of, New York ਦੇ, ਹਾਂਜੀ, ਉਹਨੂੰ ਬਿਲੋਂਗ ਕਰਦੇ ਆ ਤੇ ਲੰਗਰ ਦੀ ਸੇਵਾ ਕਰਦਿਆਂ ਨੂੰ ਸਾਨੂੰ ਹੋ ਗਿਆ ਕੋਈ 20 ਸਾਲ ਹੋ ਗਏ ਆ ਸੇਮ ਪਰੇਡ ਦੇ ਵਿੱਚ for past 20 years. So, now we're trying to, ਜਿਹੜੀ ਨਿਊ ਜਨਰੇਸ਼ਨ ਹੈ ਨਾ ਸਾਡੀ, now we're trying to connect them to the, so they can do the seva, yes. Basically, ਗੁਰੂ ਅੰਗਦ ਦੇਵ ਜੀ ਨੇ ਇਹ ਪ੍ਰਥਾ ਜਿਹੜੀ ਚਲਾਈ ਸੀਗੀ ਸਾਡੇ ਵਿੱਚ ਲੰਗਰ ਦੀ, just for the equality, so everybody's equal, so everybody's, ਕੋਈ ਬੜਾ ਛੋਟਾ ਹਰ ਬੰਦਾ ਨਾ ਇੱਕ ਹੀ ਜਗ੍ਹਾ ਤੋਂ ਲੰਗਰ ਛਕਦੇ ਆ ਤੇ ਲਾਈਨ ਦੇ ਵਿੱਚ ਹਰੇਕ ਬੰਦਾ ਲਾ ਕੇ ਲੰਗਰ ਲੈ ਰਿਹਾ। here nobody is big and small, everybody's just it was for equality. Yes.
ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਹਰ ਬੰਦੇ ਨੂੰ ਜਿੰਨਾ ਉਹਨਾਂ ਦੇ ਹੋ ਸਕਦਾ ਸੇਵਾ ਕਰਨੀ ਚਾਹੀਦੀ ਆ ਤੇ ਜ਼ਰੂਰੀ ਨਹੀਂ ਕਿ ਲੰਗਰ ਦੀ ਕਰਨੀ ਚਾਹੀਦੀ ਆ। ਜਿਸ ਤਰੀਕੇ ਦੇ ਨਾਲ ਵੀ ਉਹ ਆਪਣਾ ਕੋਈ ਕੰਟਰੀਬਿਊਸ਼ਨ ਆਪਣੇ ਸਿੱਖ ਕਮਿਊਨਿਟੀ ਲਈ ਜਾਂ ਸਿੱਖ ਧਰਮ ਲਈ ਕਰ ਸਕਦੇ ਆ, ਉਹਨਾਂ ਨੂੰ ਵੀ ਕਰਨਾ ਚਾਹੀਦਾ ਆ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਸਭ ਤੋਂ ਪਹਿਲੇ ਹਾਂਜੀ, ਤੁਸੀਂ ਇਸ ਪਰੇਡ ਬਾਰੇ ਕੀ ਕਹਿਣਾ ਚਾਹੋਗੇ? ਆਪ ਤੁਸੀਂ ਕਦੋਂ ਤੋਂ ਸੇਵਾ ਸ਼ੁਰੂ ਕੀਤੀ ਹੈ ਸਿੱਖ ਕਮਿਊਨਿਟੀ ਦੇ ਲਈ? ਇਸ ਬਾਰੇ ਮੈਂ ਇਸ ਗਰੁੱਪ ਨੂੰ 1996 'ਚ ਜੁਆਇਨ ਕੀਤਾ ਸੀ। ਉਸ ਤੋਂ ਪਹਿਲੇ ਵੀ ਸਾਡੇ ਵੀਰ ਲਾਉਂਦੇ ਸੀਗੇ, ਲੇਕਿਨ ਆਈ ਜੁਆਇਨਡ ਇਨ 1996। ਉਸ ਤੋਂ ਬਾਅਦ ਤੋਂ ਅਸੀਂ ਹਰ ਸਾਲ ਸੇਵਾ ਤੇ ਆਉਂਦੇ ਹਾਂ। ਗੁਰੂ ਦੀ ਬਖਸ਼ਿਸ਼ ਹੈਗੀ ਹੈ, ਗੁਰੂ ਦੀ ਰਹਿਮਤਾਂ ਹੈਗੀਆਂ ਨੇ, ਅਸੀਂ ਕੋਈ ਸੇਵਾ ਕਰ ਸਕਦੇ ਹਾਂ। ਗੁਰੂ ਦੀਆਂ ਬੜੀਆਂ ਮਿਹਰਾਂ ਨੇ। ਗੁਰੂ ਦਾ ਨਾਮ ਲੈਂਦੇ ਆ, ਵਾਹਿਗੁਰੂ ਜਪਨੇ ਆ ਤੇ ਜਪਾਨੇ ਆ ਤੇ ਨਾਲ ਲੰਗਰ ਛਕਨੇ ਆ ਤੇ ਛਕਾਉਂਦੇ ਆ। ਹੋਰ ਇਸ ਤੋਂ ਇਲਾਵਾ ਸਭ ਨੂੰ ਬਹੁਤ ਬਹੁਤ ਵਧਾਈ। ਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਸਿੱਖੀ ਵੱਲ ਨੂੰ ਤੋਰੇ ਤੇ ਸਾਰੇ ਇਸ ਗੱਲ ਨੂੰ ਸਮਝਣ ਕਿ ਸਿੱਖੀ ਕੀ ਕਹਿੰਦੀ ਹੈ, ਵੰਡ ਕੇ ਛਕਣਾ, ਉਸੀ ਦਾ ਆਨੰਦ ਲੈਣਾ ਅਸੀਂ। ਤੇ ਗੁਰੂ ਬਖਸ਼ਿਸ਼ਾਂ ਕਰੇ, ਤੁਹਾਡੇ ਤੇ ਬੜੀਆਂ ਬਖਸ਼ਿਸ਼ਾਂ ਕਰੇ, ਕਿਉਂਕਿ ਤੁਸੀਂ ਮੈਦਾਨ 'ਚ ਨਿਕਲੇ ਹੋ ਸਾਰੇ ਇੰਟਰਵਿਊਜ਼ ਲੈਣ ਵਾਸਤੇ। ਦੈਟ ਇਜ਼ ਸੋ ਵੰਡਰਫੁਲ। ਗॉड ਬਲੈਸ ਯੂ। ਪਰੇਡ ਦਾ ਮਕਸਦ ਇਹ ਵੀ ਆ, ਸਿੱਖ ਡੇ ਪਰੇਡ ਦਾ ਮਤਲਬ ਇਹ ਆ, ਅਸੀਂ ਸਿੱਖ ਜਿੱਥੇ ਕਿੱਥੇ ਵੀ ਹੈਗੇ ਆ, ਜਦੋਂ ਅਸੀਂ ਪਰੇਡ ਦੇ ਵਿੱਚ ਆਉਂਦੇ ਆ, ਭਾਵੇਂ ਕਿੰਨੀਆਂ ਸਭਾਵਾਂ, ਕਿੰਨੀਆਂ ਸੁਸਾਇਟੀਆਂ, ਵੀ ਆਰ ਆਲ ਵਨ। ਸਾਡਾ ਮਤਲਬ ਹੈ ਸਾਡਾ ਏਕਤਾ। ਗੁਰੂ ਸਾਹਿਬ ਨੇ ਜੋ ਬਖਸ਼ਿਆ, ਅਸੀਂ ਏਕਤਾ ਦੇ ਵਿੱਚ ਏਕਤਾ ਦਾ ਸਬੂਤ ਦਿੰਦੇ ਆ। ਇੱਥੇ ਪ੍ਰੈਜ਼ੈਂਟ ਕਰਦੇ ਆ ਜਿੰਨੇ ਵੀ ਅਸੀਂ ਲੰਗਰ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਤੋਰੀ ਆ, ਅਸੀਂ ਉਹਨਾਂ ਨੂੰ ਵੈਲ ਹੋ ਕੇ ਐਨ ਪੂਰੇ ਕੰਪਲੀਮੈਂਟਰੀ ਤਰੀਕੇ ਦੇ ਨਾਲ ਅਸੀਂ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਿਸਾਖੀ ਦੀਆਂ ਮੁਬਾਰਕਾਂ ਸਭ ਨੂੰ। Yes, ਤੁਹਾਨੂੰ ਪਰੇਡ ਪਸੰਦ ਹੈ? ਪਰੇਡ 'ਚ ਕੀ ਕਰ ਰਹੇ ਹੋ? Yes. Do you know ਪਰੇਡ ਕਿਉਂ ਅਸੀਂ ਸੈਲੀਬ੍ਰੇਟ ਕਰਦੇ ਹਾਂ ਇਹ? For Vaisakhi. For Vaisakhi? Yeah. And do you think probably it's for ਖਾਲਸਾ ਸਾਜਨਾ ਦਿਵਸ too? Yes. ਕਿ ਖਾਲਸਾ ਦਾ ਜਨਮ ਹੋਇਆ ਸੀਗਾ? Yes. 1699 ਦੇ ਵਿੱਚ ਵਿਸਾਖੀ ਵਾਲੇ ਦਿਨ, right? Yes. ਸਾਨੂੰ ਸਾਰੇ ਗੁਰੂਆਂ ਦੇ ਨਾਮ ਆਉਂਦੇ ਨੇ? ਹਾਂਜੀ। Can you tell us? Yes. Shri Guru Nanak Dev Ji, Shri Guru Angad Dev Ji, Shri Guru Amardas Ji, Shri Guru Ramdas Ji, Shri Guru Arjan Dev Ji, Shri Guru Hargobind Singh Ji, Shri Guru Harai Sahib Ji, Shri Guru Harkrishan Sahib Ji, Shri Guru Tegh Bahadar Ji, Shri Guru Gobind Singh Ji. Wow, nice. That is very good. ਤੇ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਯੰਗਸਟਰ ਨੂੰ ਜੋ ਵੇਖ ਰਹੇ ਨੇ, ਸੁਣ ਰਹੇ ਨੇ? No, not that much. Not that much? All right, no problem. Thank you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਤੁਹਾਨੂੰ ਪਹਿਲਾਂ ਦੇਖਿਆ ਸੀਗਾ ਤੁਸੀਂ ਗੱਤਕਾ ਕੀਤਾ ਸੀ। What's your name first? Sarjinderpal Singh. Sarjinderpal Singh, and you're from New York? I'm from Jersey City. You're from Jersey City. So ਤੁਹਾਨੂੰ ਗੱਤਕਾ ਕਰਦੇ ਦੇਖਿਆ ਸੀ। What do you know about Sikh martial art? Sikh martial art, it was blessed us by Guru Hargobind Sahib Ji, and he gave it us for self-defense. We are to protect the injustice and protect who can't protect themselves. And we are trying to keep our culture up. We in Punjab, as you see, that people are going into drugs, and we're trying to keep our kids here still are going into drugs. We're trying to keep them away and put them in martial arts. And do you think ਕਿ ਸਾਰੇ ਜਿਹੜੇ ਬੱਚੇ ਨੇ, ਜੋ ਸਾਰੇ ਮਾਂ-ਬਾਪ ਨੇ, ਉਹਨਾਂ ਨੂੰ ਸਾਰੇ ਬੱਚਿਆਂ ਨੂੰ ਆਪਣੇ ਮਾਰਸ਼ਲ ਆਰਟਸ ਲਿਖਵਾਉਣਾ ਚਾਹੀਦਾ so it will protect? Yeah, it's a really good thing. We have around 10 kids who come every day to learn from us. Their parents are really supportive. The main reason is that over here we have kids who are not strong, and they can't protect themselves. So this is a way for them to protect them. So. And ਤੁਹਾਨੂੰ ਕਿੰਨਾ ਚਿਰ ਲੱਗਿਆ ਮਾਰਸ਼ਲ ਆਰਟਸ ਸਿੱਖਣ? I've been learning it for about 2 years. Yes. And also I would like to ask you, ਜਿਸ ਤਰ੍ਹਾਂ ਅੱਜ ਪਰੇਡ ਨਿਕਲ ਰਹੀ ਹੈ, ਬਹੁਤ ਸਾਰੀ ਪਰੇਡ ਨਿਕਲ ਰਹੀ ਹੈ, ਤੁਸੀਂ ਇਸ ਪਰੇਡ ਦੇ ਹਵਾਲੇ ਦੇ ਨਾਲ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਸਾਰੇ ਸਿੱਖ ਪੰਥ ਨੂੰ ਪਹਿਲਾਂ ਖਾਲਸਾ ਦੇ ਜਨਮ ਦਿਨ ਦਿਵਸ ਦੀਆਂ ਵਧਾਈਆਂ ਦੇਣਾ ਚਾਹੂੰਗਾ ਜੀ। ਤੇ ਨਾਲੇ ਇਹ ਪਰੇਡ ਜਿੱਦਾਂ ਹਰ ਸਾਲ ਨਿਕਲਦੀ ਆ, ਇਸ ਸਾਲ ਵੀ ਨਿਕਲੀ, ਤੇ ਇਹਦੇ ਵਿੱਚ ਅਸੀਂ ਮਤਲਬ ਹਰ ਗੁਰਦੁਆਰੇ ਟ੍ਰਾਈ ਸਟੇਟ ਦੇ ਗੁਰਦੁਆਰੇ ਆਉਂਦੇ ਆ, ਕਈ ਡੈਲਾਵੇਅਰ ਤੋਂ ਵੀ ਸੰਗਤ ਆਈ ਆ। ਸਾਰਿਆਂ ਨੂੰ ਜੀ ਆਇਆਂ ਨੂੰ ਆਖਦੀਆਂ ਜੀ, ਤੇ ਥੈਂਕ ਯੂ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਗੱਲ ਕਰਦੇ ਹਾਂ ਸਰਦਾਰ ਬਲਵਿੰਦਰ ਸਿੰਘ ਚੱਠਾ ਜੀ ਨਾਲ। ਚੱਠਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਚੱਠਾ ਸਾਹਿਬ, ਅੱਜ ਦੀ ਪਰੇਡ ਬਾਰੇ ਤੁਹਾਡਾ ਕੀ ਖਿਆਲ ਹੈ? ਇੱਥੇ ਸਾਰੀ ਪਰੇਡ ਹੋਈ ਹੈ, ਸਿੱਖ ਸੰਗਤਾਂ ਨੇ ਸਾਰਿਆਂ ਦੇ ਵਿਚਾਰ ਸੁਣੇ ਨੇ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ, ਨਿਊਯਾਰਕ ਦੀ ਸੰਗਤ ਨੂੰ
ਜਿਹੜੀ ਇਹ ਖਾਲਸਾ ਡੇ ਪਰੇਡ 28ਵੀਂ ਪਰੇਡ ਉਹਨਾਂ ਨੇ ਕੱਢੀ ਹੈ। ਸਾਰੇ ਸਿੱਖ ਜੋ ਨਿਊਯਾਰਕ ਦੀ ਸੰਗਤ ਹੈ ਉਸ ਵਧਾਈ ਦੇ ਪਾਤਰ ਹਨ। ਜੋ ਸੁਸਾਇਟੀਆਂ ਹਨ, ਜੋ ਗੁਰਦੁਆਰਾ ਸਾਹਿਬਾਨ ਹਨ, ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਬਹੁਤ ਲਗਨ ਨਾਲ ਕੰਮ ਕੀਤਾ ਹੈ। ਬਹੁਤ ਚੰਗਾ ਪ੍ਰਬੰਧ ਸੀ। ਫਲੋਟ ਜੋ ਨਿਕਲੇ, ਜੋ ਕੌਮ ਦੀ ਆਜ਼ਾਦੀ ਦੀ ਗੱਲ ਹੋਈ, ਜੋ ਸੇਵਾਦਾਰਾਂ ਨੇ ਇਸ ਵਿੱਚ ਬਹੁਤ ਯੋਗਦਾਨ ਪਾਇਆ। ਮੇਰੇ ਵੱਲੋਂ ਇਹ ਵਧਾਈ ਦੇ ਪਾਤਰ ਹਨ ਸਾਰੇ ਹੀ। ਸਾਰੇ ਸਟੇਜ ਬਹੁਤ ਚੰਗੀ ਤਰ੍ਹਾਂ ਹੈਂਡਲ ਕੀਤਾ ਗਿਆ, ਸਾਰਿਆਂ ਬੁਲਾਰਿਆਂ ਨੂੰ ਟਾਈਮ ਦਿੱਤਾ ਗਿਆ। ਸੋ ਮੇਰੇ ਵੱਲੋਂ ਸਾਰੇ ਸਮੂਹ ਪ੍ਰਬੰਧਕਾਂ ਨੂੰ ਇਸ 28ਵੀਂ ਖਾਲਸਾ ਡੇ ਪਰੇਡ ਦੀ ਲੱਖ ਲੱਖ ਵਧਾਈ ਹੋਵੇ, ਸਾਰੀ ਸੰਗਤ ਨੂੰ ਵਧਾਈ ਹੋਵੇ, ਤੇ ਨਾਲ ਹੀ ਇਹਨਾਂ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਸੇ ਤਰ੍ਹਾਂ ਹੀ ਇਹ ਪਰੇਡ ਦਾ ਪ੍ਰਬੰਧ ਕਰਦੇ ਰਹਿਣ ਤੇ ਸੰਗਤਾਂ ਹਰ ਸਾਲ ਇਸ ਪਰੇਡ ਵਿੱਚ ਹਿੱਸਾ ਲੈਂਦਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਰਲਡ ਵਾਰ 1 ਦੇ ਵਿੱਚ ਜਿਨ੍ਹਾਂ ਸਿੱਖਾਂ ਨੇ ਬ੍ਰਿਟਿਸ਼ ਆਰਮੀ ਲਈ ਲੜੇ ਸੀਗੇ, ਉਹਨਾਂ ਨੂੰ ਕੰਟਰੀਬਿਊਟ ਕਰਦਿਆਂ ਉਹਨਾਂ ਲਈ ਰਿਪਰੈਜ਼ੈਂਟੇਸ਼ਨ ਦੇ ਵਿੱਚ ਅੱਜ ਕੁਝ ਸਿੰਘਾਂ ਨੇ ਸਿੱਖ ਡੇ ਪਰੇਡ ਦੇ ਵਿੱਚ ਹਿੱਸਾ ਲਿਆ ਸੀ। ਆਓ ਉਹਨਾਂ ਦੇ ਵਿਚਾਰ ਜਾਣਦੇ ਹਾਂ ਕਿ ਉਹਨਾਂ ਨੂੰ ਕਿੱਦਾਂ ਲੱਗਿਆ, ਕੀ ਮਹਿਸੂਸ ਕੀਤਾ। ਉਹਨਾਂ ਨੇ ਪਹਿਲੀ ਵਾਰ ਸਿੱਖ ਡੇ ਪਰੇਡ ਨੂੰ ਜੁਆਇਨ ਕੀਤਾ। ਹਾਊ ਦੇ ਫੈਲਟ ਅਬਾਊਟ ਦੈਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Feeling they obviously both proud of, we're proud of our ancestors who served, who fought for everybody. So and we're happy to represent them today. बहुत खुशी दी गल है। And we are spreading out the message for our next generation to join the American Army, represent the turban, and make us proud. That's all. Waheguru Ji Ka Khalsa. Yeah. And what do you have to say about that? What do I have to say? Well, I have to say that I am very honored as a non-Punjabi and non-Indian to have been invited to participate. It was a wonderful event and it was very meaningful for me, especially because these uniforms were worn by actual soldiers in the army. So it was a great feeling to be a part of it. So is this the first time that you got to familiar with the Sikh community and you attended the event like this, or you have been doing this even before? I've been familiar with the Sikh community for a long time, but this is actually my first time ever attending the parade, and it was amazing. It was incredible. So many people, and I'll definitely have to come back next year. Yeah, sure. Thanks. It's much bigger next year. We're doing it at a much bigger scale next year. So anybody wants to join, they're more than welcome to. Yeah, thank you. Thank you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਤੇ ਹੋਰ ਵੱਖ-ਵੱਖ ਸਟੇਟਾਂ ਤੋਂ ਜਿਨ੍ਹਾਂ ਵੀ ਸੰਗਤਾਂ ਨੇ ਸਿੱਖ ਡੇ ਪਰੇਡ ਵਿੱਚ ਨਿਊਯਾਰਕ ਸ਼ਮੂਲੀਅਤ ਕੀਤੀ ਹੈ, ਸਾਰੇ ਹੀ ਵਧਾਈ ਦੇ ਪਾਤਰ ਹਨ। ਰਿਚਮੰਡ ਹਿੱਲ ਸੁਸਾਇਟੀਜ਼ ਜੋ ਗੁਰਦੁਆਰਾ ਸਾਹਿਬ ਹੈ, ਉਹਨਾਂ ਦੇ ਪ੍ਰਬੰਧਕ ਸੰਜਣਾ ਨੇ, ਹੋਰ ਜਿੰਨੇ ਵੀ ਉਹਨਾਂ ਨਾਲ ਮੈਨੇਜਮੈਂਟ ਵਿੱਚ ਇਨਵਾਲਵ ਸਨ, ਮੈਂ ਸਮਝਦਾ ਹਾਂ ਕਿ ਉਹਨਾਂ ਨੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਸਮੂਹ ਸਿੱਖਾਂ ਨੂੰ, ਜਥੇਬੰਦੀਆਂ ਤੋਂ ਵੀ ਉੱਪਰ ਉੱਠ ਕੇ ਸਮੂਹ ਸਿੱਖਾਂ ਨੂੰ ਐਜ਼ ਏ ਜੋ ਸਿੱਖਾਂ ਦੀ ਦੁਨੀਆ ਵਿੱਚ ਰੈਕਗਨੀਸ਼ਨ ਹੈ, ਉਸ ਬਾਰੇ ਜੋ ਸਿੱਖਾਂ ਨੂੰ ਡੇ ਟੂ ਡੇ ਬੇਸ 'ਤੇ ਦੁਨੀਆ ਭਰ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਅਤੇ ਖਾਸ ਕਰਕੇ ਜੋ ਕਿ 1947 ਤੋਂ ਬਾਅਦ ਹਿੰਦੁਸਤਾਨ ਵਿੱਚ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀ ਦਾ ਸਲੂਕ ਕੀਤਾ ਜਾ ਰਿਹਾ ਹੈ। 1984 ਹੋਵੇ ਜਾਂ ਨਵੰਬਰ 1984 ਹੋਵੇ ਜਾਂ 1947 ਤੋਂ ਅੱਜ ਤੱਕ ਇਹ ਲੰਮਾ ਇਤਿਹਾਸ ਹੈ, ਉਸ ਵਿੱਚ ਜਾਂਦਿਆਂ ਬਹੁਤ ਸਮਾਂ ਲੱਗਦਾ ਹੈ। ਪਰ ਮੈਂ ਸਮਝਦਾ ਹਾਂ ਕਿ ਇਹ ਸਮੁੱਚਾ ਨਿਊਯਾਰਕ ਔਰ ਦੁਨੀਆ ਭਰ ਦੇ ਸਮੁੱਚੇ ਸਿੱਖ ਜਿਹੜੇ ਹਨ ਉਹ ਵਧਾਈ ਦੇ ਪਾਤਰ ਹਨ ਕਿ ਹਰ ਸਿੱਖ ਨੇ, ਜੋ ਮੈਂ ਸਮਝਿਆ ਹੈ, ਹਰ ਸਿੱਖ ਨੇ ਰੈਕਗਨਾਈਜ਼ ਕਰ ਲਿਆ ਹੈ ਕਿ ਜੋ ਸਾਡਾ ਹੋਮਲੈਂਡ ਹੈ, ਸਿੱਖ ਹੋਮਲੈਂਡ ਹੈ, ਖਾਲਿਸਤਾਨ, ਉਹਦੀ ਆਜ਼ਾਦੀ ਸਭ ਤੋਂ ਜ਼ਰੂਰੀ ਹੈ। ਆਜ਼ਾਦ ਹੋਣ ਨਾਲ ਹੀ ਸਿੱਖ ਜਿਹੜੇ ਹਨ ਉਹ ਦੁਨੀਆ ਭਰ ਵਿੱਚ ਸਰਵਾਈਵ ਕਰ ਸਕਦੇ ਹਨ। ਸੋ ਮੈਂ ਸਿਰਫ ਸਮੂਹ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਆਓ ਆਪਣੇ ਇਹਨਾਂ ਸਰੀਰਾਂ ਤੋਂ, ਆਪਣੇ ਪਰਿਵਾਰਾਂ ਤੋਂ, ਆਪਣੇ ਛੋਟਿਆਂ ਰਿਸ਼ਤਿਆਂ ਤੋਂ, ਜਥੇਬੰਦੀਆਂ ਤੋਂ ਬਾਹਰ ਨਿਕਲੀਏ ਔਰ ਅਸੀਂ ਸਮੁੱਚਾ ਸਿੱਖ ਜਗਤ ਜੋ ਬਾਬੇ ਨਾਨਕ ਦਾ ਦੁਨੀਆ ਭਰ ਵਿੱਚ ਵਸ ਰਿਹਾ ਹੈ, ਅਸੀਂ ਇੱਕ ਹੋ ਕੇ ਇੱਕ ਆਵਾਜ਼ ਬੁਲੰਦ ਕਰੀਏ ਕਿ ਕੱਲ ਅਸਾਂ ਆਜ਼ਾਦ ਹੋਣਾ ਹੈ। ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਇਹ ਸਿਰਫ ਵੀਰ ਜਗਤਾਰ ਸਿੰਘ ਹਵਾਰੇ, ਭਿਓਰੇ,
ਜਾਂ ਬਲਵੰਤ ਸਿੰਘ ਰਾਜੋਆਣੇ ਜਾਂ ਹੋਰ ਜਿੰਨੇ ਵੀ ਮੇਰੇ ਵੀਰ ਜੋ ਪੰਜਾਬ ਵਿੱਚ ਕੰਮ ਕਰ ਰਹੇ ਹਨ ਜਾਂ ਜਿੰਨੇ ਵੀ ਵੀਰ ਜੇਲ੍ਹਾਂ ਵਿੱਚ ਬੰਦ ਹਨ, ਜਿਹੜਾ ਡੁੱਲਿਆ ਖੂਨ ਹੈ, ਮੈਂ ਵਾਅਦੇ ਨਾਲ, ਮੈਂ ਵਿਸ਼ਵਾਸ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ 1984 ਜਾਂ 1947 ਤੋਂ ਅੱਜ ਤੱਕ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸਿੱਖਾਂ ਦਾ ਖੂਨ ਡੋਲਿਆ ਹੈ, ਉਹ ਅਜਾਈ ਨਹੀਂ ਜਾਏਗਾ। ਜਿੰਨੇ ਵੀ ਵੀਰ ਭੈਣਾਂ ਭਰਾ ਜੇਲ੍ਹਾਂ ਵਿੱਚ ਬੰਦ ਹਨ, ਮੈਂ ਸਮਝਦਾ ਹਾਂ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨਾਲ ਮੋਢਾ ਜੋੜ ਕੇ ਬਹੁਤ ਵੀਰ ਭੈਣ ਭਰਾ ਜੋ ਬਿਨਾਂ ਕਿਸੇ ਗੱਲ ਤੋਂ ਆਪਣੀਆਂ ਜੇਲ੍ਹਾਂ ਪੂਰੀਆਂ ਕਰ ਚੁੱਕੇ ਹਨ, ਉਹਨਾਂ ਲਈ ਵੀ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਬਾਹਰ ਲਿਆਈਏ। ਔਰ ਇਹੀ ਉਹਨਾਂ ਨੂੰ ਮੈਂ ਸਮਝਦਾ ਹਾਂ ਟ੍ਰਿਬਿਊਟ ਹੈ ਜਿਹੜੇ ਜਿੰਦਾ ਸ਼ਹੀਦ ਹਨ ਵੀਰ ਸਾਡੇ ਜੇਲ੍ਹਾਂ ਵਿੱਚ, ਕਿ ਅਸੀਂ ਆਪਣਾ ਇੱਕ ਇੱਕ ਪਲ, ਇੱਕ ਇੱਕ ਕਦਮ ਜੋ ਹੈ ਸਿੱਖ ਕੌਮ ਦੀ ਆਜ਼ਾਦੀ ਲਈ ਲਾਈਏ। ਇਹਨਾਂ ਹੀ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕ ਦੀ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਵਰਜੀਨੀਆ ਤੋਂ ਸਾਡੇ ਛੋਟੇ ਨੰਨੇ ਪਿਆਰੇ ਬੱਚੇ ਗੁਰਉਪਦੇਸ਼ ਸਿੰਘ ਜੀ ਦਸਤਾਰ ਤੇ ਕਵਿਤਾ ਬੋਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਕਰਾਂ ਦੀਦਾਰ ਉਹਨਾਂ ਸਿੰਘਾਂ ਦਾ ਮੈਂ, ਜਿਨ੍ਹਾਂ ਦੇ ਸਿਰ ਤੇ ਸੋਹਣੀ ਦਸਤਾਰ ਹੋਵੇ। ਟਾਵਾਂ ਟਾਵਾਂ ਸਿੰਘ ਕੋਈ ਲੱਭਦਾ ਏ ਜਿਹਦਾ ਸਿੱਖੀ ਦੇ ਨਾਲ ਪਿਆਰ ਹੋਵੇ। ਉਹ ਪੁੱਤਰ ਨਹੀਂ ਸਪੁੱਤਰ ਖਵਾ ਸਕਦਾ ਜਿਹੜਾ ਸੂਰਤ ਬਾਪ ਦੀ ਧਾਰਦਾ ਨਹੀਂ, ਜਿਹੜਾ ਬਾਪ ਤੇ ਅਸੂਲਾਂ ਤੇ ਚੱਲਦਾ ਨਹੀਂ ਤੇ ਕੇਸਾਂ ਤੇ ਪੱਗ ਸ਼ਿੰਗਾਰਦਾ ਨਹੀਂ। ਉਹਨੂੰ ਕੀ ਆਖਾਂ ਗਲ ਕੀ ਧਾਰ ਮੇਰੇ, ਜਿਹੜਾ ਕੇਸਾਂ ਨੂੰ ਸਮਝਦਾ ਭਾਰ ਹੋਵੇ। ਕਿੱਥੋਂ ਕਰਾਂ ਦੀਦਾਰ ਉਹਨਾਂ ਸਿੰਘਾਂ ਦਾ ਮੈਂ, ਜਿਨ੍ਹਾਂ ਦੇ ਸਿਰ ਤੇ ਸੋਹਣੀ ਦਸਤਾਰ ਹੋਵੇ। ਸਿੱਖੀ ਸਿਖਾਉਂਦੀਆਂ ਮਾਪਿਆਂ ਦਾ ਹੁਕਮ ਮੰਨਣਾ, ਇਹ ਕਿੰਤੂ ਪਰੰਤੂ ਜਾਣਦੀ ਨਹੀਂ। ਉਹ ਅੰਦਰ ਪ੍ਰਤੱਖ ਗੁਰਬਾਣੀ ਦੇ ਨਾਲ, ਭਾਵੇਂ ਧਰਤੇ ਮੁਸੀਬਤ ਹਜ਼ਾਰ ਹੋਵੇ। ਕਿੱਥੋਂ ਕਰਾਂ ਦੀਦਾਰ ਉਹਨਾਂ ਸਿੰਘਾਂ ਦਾ ਮੈਂ, ਜਿਨ੍ਹਾਂ ਦੇ ਸਿਰ ਤੇ ਸੋਹਣੀ ਦਸਤਾਰ ਹੋਵੇ। ਲੱਖਾਂ ਸਿੰਘਾਂ ਨੇ ਦਿੱਤੇ ਸੀਸ ਆਪਣੇ, ਤੈਨੂੰ ਬਖਸ਼ੀਆਂ ਮੂਰਖਾਂ ਸਰਦਾਰੀਆਂ ਨੇ। ਆਪਣੀ ਮਾਂ ਦਾ ਦਿਲ ਦਾ ਦਰਦ ਪੜ੍ਹਲਾ, ਜਿਹਨੇ ਪੋਟੇ ਪੋਟੇ ਕਰ ਤੈਨੂੰ ਪਾਲਿਆ ਸੀ। ਨਾਲੇ ਪੜ੍ਹਦੀ ਸੀ ਬਾਣੀ, ਨਾਲੇ ਕੇਸ ਸਵਾਂਦੀ, ਤੇਰੇ ਤੋਂ ਵੱਧ ਤੇਰੇ ਕੇਸਾਂ ਨੂੰ ਸੰਭਾਲਿਆ ਸੀ। ਤੈਨੂੰ ਮੁਫਤੇ ਭਾਅ ਤੇ ਮਿਲਦੀਆਂ, ਕਈਓ ਪਰਾਂ ਮਗਾ ਕੇ ਮਾਰੀਆਂ ਨੇ। ਕਿੱਥੋਂ ਕਰਾਂ ਦੀਦਾਰ ਉਹਨਾਂ ਸਿੰਘਾਂ ਦਾ ਮੈਂ, ਜਿਨ੍ਹਾਂ ਦੇ ਸਿਰ ਤੇ ਸੋਹਣੀ ਦਸਤਾਰ ਹੋਵੇ, ਜਿਨ੍ਹਾਂ ਦੇ ਸਿਰ ਤੇ ਸੋਹਣੀ ਦਸਤਾਰ ਹੋਵੇ, ਜਿਨ੍ਹਾਂ ਦੇ ਸਿਰ ਤੇ ਸੋਹਣੀ ਦਸਤਾਰ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Vaheguru Ji Ka Khalsa, Vaheguru Ji Ki Fateh. And today here is the young man with me who is willing to join the army, and today he took part in the parade today. And hey, Vaheguru Ji Ka Khalsa, Vaheguru Ji Ki Fateh. Vaheguru Ji Ka Khalsa, Vaheguru Ji Ki Fateh. How you felt about the parade, and let the viewers know about this, about your uniform, and how are you interested in the army? Right. My name is Mera naam Prakash Singh Garcha, and when I first entered high school, I joined this program called Junior ROTC, Junior Reserve Officer Training Corps, and it's a program in which you learn about leadership, and it's run by the Army. And so I've been in the program for 4 years now, and in my 4th year I became the Lieutenant Colonel, Battalion Commander of my battalion. So now I'm in charge of 1,000 cadets currently, and it's really taught me a lot and shaped my personality and changed my whole perspective on life. And now I will be entering college with an Army ROTC scholarship, which is a program in college in which you train to become an officer in the Army. So I'll be paying 1 year of college, and the Army will be paying for the other 3 years of my tuition. So upon graduation, I will be commissioned as a second lieutenant in the Army, and I will, and I have to serve 8 years in the Army after becoming a second lieutenant. So this has really been an honor to do as JRTC and represent also the Sikhs inside the U.S. Army, because currently there's only 3 Sikhs in the U.S. Army, and I want to be number 4. So thank you very much.